ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ। ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਹਰਜੋਤ ਸਿੰਘ ਜੀ। ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 5 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਰੀਨਿਊਅਲਸ ਦੀਆਂ ਐਪਲੀਕੇਸ਼ਨਸ ਦਾ ਵਕਤ ਚੱਲ ਰਿਹਾ। ਪਲਾਨ ਚੇਂਜਸ ਕਰਵਾਉਣੇ ਆ, ਉਸ ਦੇ ਲਈ ਕਾਲ ਕਰ ਸਕਦੇ ਹੋ। ਨਵੇਂ ਪਲਾਨ ਲੈਣੇ ਆ, ਉਸ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ 4082722500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਨਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮਾਂਟ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮਾਂਟ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ NPR ਨੇ ਰਿਪੋਰਟ ਕੀਤਾ ਹੈ ਕਿ 4 ਲੱਖ ਦੇ ਕਰੀਬ ਜਿਹੜੇ ਮਾਈਗ੍ਰੈਂਟਸ ਆ, ਉਹ ਬਹੁਤ ਹੀ ਖਤਰਨਾਕ ਜੰਗਲਾਂ ਦੇ ਵਿੱਚੋਂ ਲੰਘ ਕੇ ਪਨਾਮਾ ਦੇ ਲਾਗੇ ਛਾਗੇ ਪਹੁੰਚ ਗਏ ਆ, ਜੋ USA ਨੂੰ ਆ ਰਹੇ ਹੈਗੇ ਆ। ਬਾਹੋ ਚਕਿਊਟੋ ਇੱਕ ਸਮਾਲ ਇੰਡੀਜੀਨੀਅਸ ਪਿੰਡ ਹੈਗਾ, ਜਿਹੜਾ ਇੱਕ ਦਰਿਆ ਦੇ ਕੰਢੇ ਆ, ਜਿੱਥੋਂ ਮਾਈਗ੍ਰੈਂਟਸ ਪਨਾਮਾ 'ਚ ਪਹੁੰਚਦੇ ਆ। ਉਹ ਤੋਂ ਬਾਅਦ ਫਿਰ ਉਹ USA ਵੱਲ ਚੱਲਦੇ ਆ। ਕਹਿੰਦੇ ਭਈ 100 ਦੀ ਗਿਣਤੀ ਦੇ ਵਿੱਚ ਲਾਈਨਾਂ ਲੱਗੀਆਂ ਹੋਈਆਂ ਆ ਪਨਾਮੀਅਨ ਇਮੀਗ੍ਰੇਸ਼ਨ ਆਫਿਸਰ ਦੇ ਕੋਲ। 3 ਉਹਨਾਂ ਦੇ ਕੋਲ ਸਾਰੇ ਲੈਪਟਾਪ ਆ। 2-2 ਦਿਨ ਦੇ ਲਈ ਲੋਕ ਜਿਹੜੇ ਆ ਇੱਕ ਲਾਈਨ ਬਣਾ ਕੇ ਖੜੇ ਆ। 2-2 ਦਿਨ ਲੱਗ ਰਹੇ ਉਹਨਾਂ ਨੂੰ, 48-48 ਘੰਟੇ। ਤੇ 4 ਲੱਖ ਦੇ ਕਰੀਬ ਜਿਹੜੇ ਮਾਈਗ੍ਰੈਂਟਸ ਆ ਆਲਰੇਡੀ ਜੰਗਲਾਂ ਨੂੰ ਪਾਰ ਕਰ ਚੁੱਕੇ ਹੈਗੇ ਆ। US ਦੇ ਆਫੀਸ਼ੀਅਲ ਇਹ ਕਹਿੰਦੇ ਆ ਵੀ ਸਾਲ 2022 ਦੇ ਵਿੱਚ 2.5 ਲੱਖ ਤੋਂ ਵੱਧ ਜਿਹੜੇ ਇਮੀਗ੍ਰੈਂਟਸ ਐਂਟਰ ਹੋਏ ਸੀਗੇ। ਡਾਕਟਰਸ ਵਿਦਆਊਟ ਬਾਰਡਰਸ ਦੇ ਗਰੁੱਪ ਆ, ਜੋ ਇਹਨਾਂ ਮਾਈਗ੍ਰੈਂਟਸ ਦੀ ਸਪੋਰਟ ਵੀ ਕਰਦਾ ਜੰਗਲਾਂ ਦੇ ਵਿੱਚ। ਕਹਿੰਦੇ ਭਈ ਉਹ ਬਹੁਤ ਹੀ ਜ਼ਿਆਦਾ ਜਿਹੜੀ ਬੁਰੀ ਸਿਚੁਏਸ਼ਨ ਆ। 216 ਦੇ ਕਰੀਬ ਵਿਮਨ ਤੇ ਗਰਲਸ ਜੋ ਸੈਕਸ਼ੂਅਲੀ ਵੀ ਉੱਥੇ ਅਸੌਲਟ ਕੀਤੀਆਂ ਗਈਆਂ ਹੈਗੀਆਂ। ਸੋ ਬਹੁਤ ਹੀ ਜਿਹੜੀ ਬੁਰੀ ਸਿਚੁਏਸ਼ਨ ਬਣੀ ਹੋਈ ਹੈਗੀ। ਉਧਰ US ਦੇ ਨਾਲ ਹੀ ਜਿਹੜੀਆਂ ਵੈਨੇਜ਼ੁਏਲਾ ਨੂੰ ਡੈਪੂਟੇਸ਼ਨ ਫਲਾਈਟਸ ਹੈਗੀਆਂ, ਡਿਪੋਰਟ ਕਰਨ ਦਾ ਜਿਹੜਾ ਸਿਲਸਿਲਾ ਹੈ, ਉਸ ਨੂੰ ਰਿਜ਼ਿਊਮ ਕਰ ਦੇਣਾ ਹੈ। ਕਹਿੰਦੇ ਵੀ ਉੱਥੋਂ ਹਜ਼ਾਰਾਂ ਦੇ ਗਿਣਤੀ 'ਚ ਲੋਕ ਛੱਡ ਕੇ ਆ ਰਹੇ, ਜਿੱਦਾਂ ਦੱਸ ਹੀ ਰਹੇ ਆ। ਤੇ ਪਰ ਅਮਰੀਕਾ ਵੀ ਕਹਿੰਦੇ ਵੀ ਵਾਪਸ ਉਹਨਾਂ ਨੂੰ ਡਿਪੋਰਟ ਕਰਨ ਦੀ ਰਫ਼ਤਾਰ ਨੂੰ ਤੇਜ਼ ਕਰਨ ਜਿਹੜਾ ਜਾ ਰਿਹਾ ਹੈਗਾ। ਡੈਰੀਅਨ ਪੈਂਦਾ ਆ ਇਹ ਇਲਾਕਾ, ਜੰਗਲਾਤ ਤੇ ਜਿਹੜੀਆਂ ਕਨਾਲ ਤੇ ਹੋਰ ਕਈ ਕੁਛ ਜਿਹੜਾ ਉਸ ਦੇ ਵਿੱਚ ਜਿਹੜਾ ਆਉਂਦਾ ਆ, ਜਿੱਥੇ ਹਰ ਸਾਲ ਸੈਂਕੜੇ ਲੋਕ ਆਪਣੀ ਜਾਨ ਜਿਹੜੀ ਉਹ ਗਵਾ ਬਹਿੰਦੇ ਆ। ਸੋ ਉੱਥੇ ਇਹ ਸਾਰਾ ਕੁਛ ਉਹਨੂੰ ਪਾਰ ਕਰਦੇ ਹੋਏ ਜਿਹੜੇ ਉਹ ਪਹੁੰਚ ਰਹੇ ਆ। ਇਸ ਮੌਕੇ US ਦੇ ਵਿੱਚ 4,72,000 ਵੈਨੇਜ਼ੁਏਲਾ ਦੇ ਲੋਕ ਰਹਿ ਰਹੇ ਹੈਗੇ ਆ, ਜਿਨ੍ਹਾਂ ਨੂੰ ਟੈਂਪਰੇਰੀ ਪ੍ਰੋਟੈਕਟ ਜਿਹੜੀ ਆ TPS ਆ ਉਹ ਮਿਲੀ ਹੋਈ ਆ। ਟੈਂਪਰੇਰੀ ਰਿਲੀਫ ਜਿਹੜੀ ਡੈਪੂਟੇਸ਼ਨ ਤੋਂ ਮਿਲੀ ਹੋਈ ਹੈਗੀ ਆ। ਸੋ ਹੁਣ ਜਿਹੜੇ ਡੈਮੋਕ੍ਰੇਟਸ ਆ ਨਿਊਯਾਰਕ ਦੇ ਵਿੱਚ ਵੀ ਉਹ ਕਾਲ ਕਰ ਰਹੇ ਆ ਵੀ ਭਾਈ ਇਹ ਸਾਰਾ ਕੁਛ ਜਿਹੜਾ ਉਹ ਕੀਤਾ ਜਾਵੇ। ਸੋ ਹੁਣ ਅੱਗੇ ਦੇਖੋ ਕੀ ਬਣਦਾ ਆ। ਤੇ ਉਧਰ ਅੱਜ ਕਹਿੰਦੇ ਵੀ ਬਾਈਡਨ ਐਡਮਿਨਿਸਟ੍ਰੇਸ਼ਨ, ਆਪਾਂ ਜਿੱਦਾਂ ਕੱਲ ਵੀ ਗੱਲ ਕੀਤੀ ਸੀ, ਆਪਣੇ ਐਗਜ਼ੈਕਟਿਵ ਪਾਵਰ ਦੀ ਵਰਤੋਂ ਕਰਦੇ ਹੋਏ ਬਾਰਡਰ ਦੀ ਵਾਲ ਦੀ ਕੰਸਟਰਕਸ਼ਨ ਟੈਕਸਸ ਦੇ ਵਿੱਚ ਉਹ ਚਾਲੂ ਕਰ ਰਿਹਾ ਹੈਗਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਅਨਾਊਂਸ ਕੀਤਾ ਸੀਗਾ US ਫੈਡਰਲ ਦੀ ਰਜਿਸਟਰੀ ਦੇ ਵਿੱਚ। ਉਹਨਾਂ ਨੇ ਇਹੀ ਕਿਹਾ ਵੀ ਇਹ ਜਿਹੜਾ ਖੇਤਰ ਆ ਬਾਰਡਰ ਪੈਟਰੋਲ ਦਾ, ਇਹ ਬਹੁਤ ਬਿਜ਼ੀ ਆ ਤੇ ਇੱਥੇ ਹਾਈ ਇਲੀਗਲ ਐਂਟਰੀ ਜਿਹੜੀ ਆ ਉਹ ਹੁੰਦੀ ਆ। ਸਟਾਰ ਕਾਊਂਟੀ ਪੈਂਦੀ ਆ ਟੈਕਸਸ ਦੇ ਵਿੱਚ। ਇੱਥੇ ਜਿਹੜੇ ਐਗਜ਼ੈਕਟਿਵ ਆਰਡਰ ਦੀ ਵਰਤੋਂ ਕਰਦੇ ਹੋਏ ਬਾਰਡਰ ਜਿਹੜੀ ਵਾਲ ਆ ਉਸ ਨੂੰ ਬਣਾਉਣ ਵੱਲ ਨੂੰ ਜਿਹੜੇ ਆ ਉਹ ਹੁਣ ਵੱਧ ਰਹੇ ਹੈਗੇ ਆ। 2,45,000 ਇਲੀਗਲ ਐਂਟਰੀਜ਼ ਇਸ ਖੇਤਰ ਦੇ ਵਿੱਚ ਇਕੱਲੇ ਜਿਹੜੀਆਂ ਰਿਕਾਰਡ ਕੀਤੀਆਂ
ਗਈਆਂ ਹੈਗੀਆਂ ਆ ਪਿਛਲੇ ਜਿਹੜੇ ਆ ਫਿਸਕਲ ਈਅਰ ਦੇ ਵਿੱਚ। ਇਹ ਸਰਕਾਰੀ ਆંકੜੇ ਜਿਹੜੇ ਆ ਉਹ ਦੱਸਦੇ ਨੇ। ਜੀ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੇ ਕਹਿੰਦੇ ਆ ਵੀ ਮੈਂ ਵਾਸ਼ਿੰਗਟਨ ਡੀਸੀ ਨੂੰ ਜਾ ਰਿਹਾ ਆ ਤੇ ਜੇ ਕੋਈ ਇਹਨਾਂ ਦੇ ਰਿਪਬਲਿਕਨਸ ਦੀ ਡੀਲ ਨਹੀਂ ਬਣਦੀ ਸਪੀਕਰਸ਼ਿਪ ਦੇ ਲਈ ਤੇ ਮੈਂ ਛੋਟੇ ਟਾਈਮ ਦੇ ਲਈ ਸਪੀਕਰਸ਼ਿਪ ਦੇ ਲਈ ਰੈਡੀ ਹੈਗਾ ਆ। ਕਹਿੰਦੇ ਵੀ ਉਹ ਐਜ਼ ਏ ਯੂਨੀਫਾਇਰ ਸਰਵ ਕਰਨਗੇ ਜਦ ਤੱਕ ਜਿਹੜੇ ਰਿਪਬਲਿਕਨਸ ਆ ਉਹ ਨਵਾਂ ਸਪੀਕਰ ਨਹੀਂ ਲੱਭ ਸਕਦੇ ਹੈਗੇ। ਨਵੇਂ ਜੋ ਪੋਲਸ ਆਏ ਹੈਗੇ ਆ ABC ਦੇ, ਉਹਨਾਂ ਦੇ ਮੁਤਾਬਕ ਜੇ ਅੱਜ ਕਹਿੰਦੇ ਵੋਟਾਂ ਹੋ ਜਾਣ 42% ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਹੱਕ ਦੇ ਵਿੱਚ ਆ, 52% ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਹੱਕ ਦੇ ਵਿੱਚ ਹੈਗੇ ਆ। ਸੋ ਜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਸਪੀਕਰ ਬਣਦੇ ਆ, ਇਹ ਵੀ ਇਤਿਹਾਸਕ ਹੀ ਹੋਊਗਾ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਸੈਨ ਹੋਜ਼ੇ ਦੇ ਵਿੱਚ ਯਾਦ ਹੋਣਾ ਕੁਝ ਦਿਨ ਪਹਿਲਾਂ ਆਪਾਂ ਖਬਰ ਕੀਤੀ ਸੀ ਵੀ 2 ਜਿਹੜੇ ਟੌਡਲਰਸ ਆ, ਬੱਚੇ ਆ, ਉਹਨਾਂ ਦੀ ਡੁੱਬ ਕੇ ਮੌਤ ਹੋ ਗਈ ਸੀਗੀ। ਇੱਕ ਸੈਨ ਹੋਜ਼ੇ ਦਾ ਰੈਜ਼ੀਡੈਂਸ਼ੀਅਲ ਡੇ ਕੇਅਰ ਸੀ, ਉਸ ਵਿੱਚ ਤੀਜਾ ਜਿਹੜਾ ਆ ਉਹ ਬਾਲ-ਬਾਲ ਬਚਿਆ ਸੀ। ਸਟੇਟ ਦੇ ਦੁਆਰਾ ਹੁਣ ਉਸ ਡੇ ਕੇਅਰ ਦੇ ਉੱਤੇ $11,000 ਦਾ ਜੁਰਮਾਨਾ ਪਾਇਆ ਗਿਆ ਆ ਤੇ ਉਸ ਦਾ ਜਿਹੜਾ ਲਾਇਸੈਂਸ ਆ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਆ। ਉਹਨਾਂ ਜਿਹੜੇ ਮਾਲਕ ਨੇ ਇਸ ਡੇ ਕੇਅਰ ਦੇ, ਉਹਨਾਂ ਨੂੰ ਹੀਅਰਿੰਗ ਜਿਹੜੀ ਆ ਉਹ ਦਿੱਤੀ ਜਾਵੇਗੀ। ਸੋ ਇਹ ਬਹੁਤ ਮੰਦਭਾਗੀ ਘਟਨਾ ਜਿਹੜੀ ਉਹ ਬਣੀ ਸੀ। ਹੈਪੀ ਹੋਮ ਡੇ ਕੇਅਰ ਨਾਂ ਦਾ ਜਿਹੜਾ ਡੇ ਕੇਅਰ ਸੀਗਾ, ਉੱਥੇ ਇਹ ਘਟਨਾ ਜਿਹੜੀ ਆ ਉਹ ਵਾਪਰੀ ਸੀਗੀ ਤੇ ਰੈਕਡ ਜਿਹੜਾ ਆ ਉਹ ਸ਼ੋ ਕਰਦਾ ਹੈ ਨੀਨਾ ਫਤਿਹਜ਼ਦੇ ਤੇ ਸ਼ਨੀਨ ਸ਼ਨਾਨਸ ਜਿਹੜੇ ਆ ਉਹ ਇਸ ਰੈਕਡਸ ਦੇ ਮੁਤਾਬਕ ਫੈਸਿਲਿਟੀ ਦੇ ਓਨਰ ਨੇ। ਡਿਪਾਰਟਮੈਂਟ ਨੇ ਇਹ ਵੀ ਨੋਟੀਫਾਈ ਕੀਤਾ ਆ ਫੈਸਿਲਿਟੀ ਨੂੰ ਵੀ ਇਹਨਾਂ ਦਾ ਲਾਇਸੈਂਸ ਜਿਹੜਾ ਉਹ ਰਿਵੋਕ ਕੀਤਾ ਜਾ ਸਕਦਾ ਆ ਤੇ ਇਸ ਨੂੰ ਕਦੀ ਵੀ ਦੁਬਾਰਾ ਆਪਰੇਟ ਕਰਨ ਤੋਂ ਪੱਕਾ ਰੋਕ ਦਿੱਤਾ ਜਾਊਗਾ। 1 ਸਾਲ ਦੀਆਂ ਬੱਚੀਆਂ ਅਧਿਕਾਰੀਆਂ ਨੇ ਜਿਹੜਾ ਆ ਉਹਨਾਂ ਨੂੰ ਆਇਡੈਂਟੀਫਾਈ ਕੀਤਾ, ਹੋਲਿਸਟਰ ਦੀ ਪੇਟਨ ਕੌਬ ਤੇ ਸੈਨ ਹੋਜ਼ੇ ਦੀ ਲਿਲੀਅਨ ਹਨਾਨ। 1 ਸਾਲ ਦੀ ਉਮਰ ਦੀਆਂ ਜਿਹੜੀਆਂ ਬੱਚੀਆਂ ਆ ਉਹ ਉੱਥੇ ਡੁੱਬ ਕੇ ਵਿਚਾਰੀਆਂ ਮਰ ਗਈਆਂ ਸੀ। ਮੰਡੇ ਨੂੰ ਇਹ ਮਾੜੀ ਘਟਨਾ ਜਿਹੜੀ ਆ ਇਸ ਡੇ ਕੇਅਰ ਦੇ ਵਿੱਚ ਵਾਪਰੀ ਸੀ। ਜੀ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਕੈਲੀਫੋਰਨੀਆ ਦੇ ਜਿਹੜੇ ਵਰਕਰਸ ਆ ਉਹਨਾਂ ਨੂੰ 5 ਦਿਨਾਂ ਦੀਆਂ ਜਿਹੜੀਆਂ ਸਿਕ ਲੀਵਸ ਸਾਲ ਦੇ ਵਿੱਚ ਮਿਲਣਗੀਆਂ। ਨਵਾਂ ਬਿੱਲ SB 616 ਉਹ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਸਾਈਨ ਕਰ ਦਿੱਤਾ ਹੈ ਤੇ ਇਹ ਹੁਣ ਲਾ ਬਣ ਜਾਊਗਾ। ਸੋ ਮਿਨੀਮਮ ਜਿੱਥੇ ਵੀ ਤੁਸੀਂ ਕੰਮ ਕਰਦੇ ਆ 5 ਦਿਨਾਂ ਦੀ ਸਿਕ ਡੇ ਐਨੂਅਲੀ ਤੁਹਾਨੂੰ ਮਿਲੂਗੀ। ਸੋ ਰਾਈਟ ਨਾਓ ਇਹ ਜਿਹੜੀ ਆ 3 ਡੇਜ਼ ਦੀ ਹੈਗੀ ਆ, ਸੋ ਇਹਨੂੰ ਵਧਾ ਦਿੱਤਾ ਜਾਊਗਾ। SB 6116 ਨੂੰ ਸੈਨੇਟਰ ਲੈਨਾ ਗੋਂਜ਼ਾਲਸ ਜੋ ਲੌਂਗ ਬੀਚ ਤੋਂ ਹੈਗੇ ਆ, ਉਹ ਉਹਨਾਂ ਨੇ ਆਥਰ ਕੀਤਾ ਸੀ ਤੇ ਅੱਜ ਗਵਰਨਰ ਨੇ ਇਸ ਨੂੰ ਸਾਈਨ ਕਰ ਦਿੱਤਾ ਹੈ। ਉੱਦਾਂ ਜੇ ਬਾਕੀ ਮੁਲਕਾਂ ਦੇ ਮੁਕਾਬਲੇ ਦੇਖੇ ਜਾਵੇ ਤਾਂ ਇੱਥੇ ਕਾਫੀ ਘੱਟ ਜਿਹੜੀਆਂ ਪੇਡ ਸਿਕ ਲੀਵਸ ਜਿਹੜੀਆਂ ਆ ਉਹ ਮਿਲਦੀਆਂ ਨੇ। ਇਹ 3 ਤੋਂ ਵਧਾ ਕੇ ਹੁਣ ਇਹਨਾਂ ਨੇ 5 ਕੀਤਾ। ਜਨਵਰੀ ਦੇ ਵਿੱਚ ਇਹ ਜਿਹੜਾ ਲਾ ਆ ਇਨ ਇਫੈਕਟ ਹੋਵੇਗਾ। ਸੋ ਤੇ ਇਹ ਕਹਿੰਦੇ ਵੀ ਜਿਹੜੀਆਂ ਸਿਕ ਲੀਵ ਵਰਕਰਸ ਆ ਉਹ ਕੈਰੀ ਓਵਰ ਵੀ ਕਰ ਸਕਦੇ ਆ ਅਗਲੇ ਸਾਲ ਦੇ ਵਿੱਚ ਜੇ ਉਹ ਨਹੀਂ ਵਰਤਦੇ ਹੈਗੇ ਆਪਣੀਆਂ ਪੇਡ ਸਿਕ ਲੀਵਸ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ। ਯੂਨੀਅਨ ਸਿਟੀ ਤੋਂ ਇਹ ਆ ਰਹੀ ਆ, ਮਾੜੀ ਘਟਨਾ ਵਾਪਰੀ ਆ। ਇੱਥੇ 3 ਪਰਸਨ ਸਟੈਬਿੰਗ ਹੋਈ ਆ, ਛੁਰੇਮਾਰੀ ਜਿਹੜੀ ਉਹ ਕੀਤੀ ਗਈ, ਜਿਸ ਵਿੱਚ 1 ਜਾਣੇ ਦੀ ਮੌਤ ਹੋਈ ਆ ਤੇ 1 ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ। 2 ਹੋਰ ਜਾਣਿਆਂ ਦੇ ਇਹ ਤਿੱਖਾ ਹਥਿਆਰ ਦੇ ਨਾਲ ਹਮਲਾ ਹੋਇਆ ਆ। ਉਹ ਕਹਿੰਦੇ ਆ ਵੀ ਇਸ ਟਾਈਮ ਜ਼ੇਰੇ ਇਲਾਜ ਨੇ ਪਰ ਇਹ ਬਚ ਜਾਣਗੇ। ਯੂਨੀਅਨ ਸਿਟੀ ਪੁਲਿਸ ਨੇ ਜਿਹੜੀ ਸਟੇਟਮੈਂਟ ਰਿਲੀਜ਼ ਕੀਤੀ ਆ ਤਕਰੀਬਨ 1:15 ਵਜੇ, ਉਹਨਾਂ ਨੇ ਕਿਹਾ ਵੀ 21 ਸਾਲਾਂ ਦਾ ਮਾਊਂਟਨ ਵਿਊ ਦਾ ਰਹਿਣ ਵਾਲਾ ਬੰਦਾ ਆ, ਉਸ ਨੂੰ ਗ੍ਰਿਫਤਾਰ ਇਹਨਾਂ ਨੇ ਕਰ ਲਿਆ ਆ। ਕਾਰਲੋਸ ਡੈਨੀਅਲ ਹਰਨਾਂਡੇਜ਼ ਇਸ ਦਾ ਨਾਮ ਦੱਸਿਆ ਜਾਂਦਾ ਹੈ, ਜਿਹੜਾ ਸਸਪੈਕਟ ਇਨਸੀਡੈਂਟ ਆ ਜਿਸ ਨੂੰ ਹੁਣ ਮਰਡਰ ਇਨਵੈਸਟੀਗੇਸ਼ਨ ਦੇ ਤੌਰ ਦੇ ਉੱਤੇ ਦੇਖਿਆ ਗਿਆ ਆ। ਅੱਜ ਇਹ ਤੜਕੇ ਸਵੇਰੇ 7:45 ਵਜੇ ਐਲਾਮੇਡਨ ਬੁਲੇਵਾਰਡ ਦੇ ਉੱਤੇ ਇਹ ਘਟਨਾ ਜਿਹੜੀ ਆ ਉਹ ਵਾਪਰੀ। ਜਦ ਪੁਲਿਸ ਪਹੁੰਚੀ ਤਾਂ 3 ਜਾਣਿਆਂ ਦੇ ਸਟੈਬਿੰਗ ਉਹਨਾਂ ਦੀ ਹੋਈ ਸੀ। ਕੋਈ ਤਿੱਖੀ ਚੀਜ਼ ਦੇ ਨਾਲ ਉਹਨਾਂ ਨੂੰ ਸਟੈਬ ਕੀਤਾ ਗਿਆ ਸੀ, ਜਿਹਦਾ ਛੁਰੀਮਾਰੀ ਕੀਤੀ ਆ। ਮੌਕੇ ਦੇ ਉੱਤੇ ਹੀ 3 ਦੇ ਵਿੱਚੋਂ 1 ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ ਸੀਗਾ। ਜਿਸ ਦੀ ਮੌਤ ਹੋਈ ਆ ਤੇ ਜਾਂ ਜਿਹੜੇ ਫੱਟੜ ਹੋਏ ਆ ਉਹਨਾਂ ਬਾਰੇ ਅਜੇ ਅਧਿਕਾਰੀਆਂ ਨੇ
ਨਾਮ ਜਿਹੜੇ ਆ ਉਹ ਰਿਲੀਜ਼ ਨਹੀਂ ਕੀਤੇ ਹੈਗੇ। ਅਗਲੀ ਖਬਰ ਵੱਲ ਚਲੀਏ ਤੇ 2 ਵਿਨਿੰਗ ਪਾਵਰਵਾਲ ਟਿਕਟਸ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਸੈੱਲ ਹੋਈਆਂ ਹੈਗੀਆਂ। ਸਿਗਰਟ ਫॉर ਡਿਸਕਾਊਂਟ ਜੋ ਬੈਕਾਵਿਲ ਦੇ ਵਿੱਚ ਆ ਤੇ ਵਾਲਮਾਰਟ ਸੁਪਰ ਸੈਂਟਰ ਜੋ ਐਲ ਗਰੋਵ ਦੇ ਵਿੱਚ ਹੈਗਾ ਆ। ਤੇ ਕਿਸੇ ਨੇ ਪਾਵਰਵਾਲ ਜੈਕਪਾਟ ਤਾਂ ਨਹੀਂ ਕਲੇਮ ਕੀਤਾ ਹੈਗਾ ਬੁੱਧਵਾਰ ਨੂੰ, ਪਰ ਕੈਲੀਫੋਰਨੀਆ ਲੋਟਰੀ ਨੇ ਇਹ ਕਿਹਾ ਆ ਵੀ 2 ਵਿਨਿੰਗ ਟਿਕਟਸ ਜੋ 1.2 ਮਿਲੀਅਨ ਵਰਥ ਹੈਗੀਆਂ ਆ, ਉਹ ਇਹ 2 ਸਟੋਰਾਂ ਦੇ ਉੱਤੇ ਸੈੱਲ ਕੀਤੀਆਂ ਗਈਆਂ ਹੈਗੀਆਂ। ਕੈਲੀਫੋਰਨੀਆ ਐਜੂਕੇਸ਼ਨ ਇਹ ਆਲਸੋ ਵਿਨਿੰਗ ਬਿਗ ਟੂਨਾਈਟ, ਇਹਦੇ ਚ ਸੋਸ਼ਲ ਮੀਡੀਆ ਦੇ ਉੱਤੇ ਕੈਲੀਫੋਰਨੀਆ ਲੋਟਰੀ ਨੇ ਕਿਹਾ, ਕਿਉਂਕਿ ਇਹਦੇ ਚੋਂ ਵੱਡਾ ਅਮਾਉਂਟ ਜੋ ਕੈਲੀਫੋਰਨੀਆ ਐਜੂਕੇਸ਼ਨ ਨੂੰ ਵੀ ਜਾਂਦਾ ਹੈਗਾ ਆ। ਜੀ, ਇੱਕ ਮਾੜੀ ਘਟਨਾ ਜਿਹੜੀ ਆ ਫ੍ਰੈਜ਼ਨੋ ਤੋਂ ਹਰਜੋਤ ਸਿੰਘ ਜੀ ਆ ਰਹੀ ਆ। 2 ਪੁਲਿਸ ਆਫਿਸਰਸ ਨੇ ਫਾਇਰ ਓਪਨ ਕੀਤਾ ਇੱਕ ਸਸਪੈਕਟ ਦੇ ਉੱਤੇ, ਜਿਸ ਉੱਤੇ ਇਹ ਦੋਸ਼ ਸੀਗਾ ਵੀ ਉਸ ਦੇ ਦੁਆਰਾ ਨਾਰਥ ਵੈਸਟ ਫ੍ਰੈਜ਼ਨੋ ਦੇ ਇੱਕ ਸਟੋਰ ਦੇ ਕਲਰਕ ਨੂੰ ਸਟੈਬ ਕੀਤਾ ਗਿਆ ਆ। ਇਹ ਤਕਰੀਬਨ 12:30 ਵਜੇ ਪੁਲਿਸ ਇੱਥੇ ਪਹੁੰਚੀ। ਇਹ ਇੱਕ AM PM ਕਨਵੀਨੀਅੰਸ ਸਟੋਰ ਹੈਗਾ ਆ, ਆਰਕੋ ਗੈਸ ਸਟੇਸ਼ਨ ਆ, ਬੁਲਟ ਐਵੀਨਿਊ ਤੇ ਫਿਗ ਗਾਰਡਨ ਡਰਾਈਵ ਦੇ ਉੱਤੇ। ਫ੍ਰੈਜ਼ਨੋ ਪੁਲਿਸ ਚੀਫ ਪੈਕੋ ਬੈਲਡਰਾਮਾ ਉਹਨਾਂ ਨੇ ਕਿਹਾ 44 ਸਾਲਾਂ ਦਾ ਜਿਹੜਾ ਇੱਕ ਹੋਮਲੈਸ ਬੰਦਾ ਜਿਹਨੂੰ ਅਨਹਾਊਸਡ ਕਮਿਊਨਿਟੀ ਮੈਂਬਰ ਕਹਿੰਦੇ ਆ ਹੁਣ, ਕਹਿੰਦੇ ਵੀ ਉਹ ਸਟੋਰ ਦੇ ਵਿੱਚ ਵੜਿਆ ਤੇ ਉਸਨੇ ਕਲਰਕ ਦੇ ਉੱਤੇ ਵਾਇਲੈਂਟਲੀ ਹਿੰਸਕ ਰੂਪ ਦੇ ਵਿੱਚ ਜਿਹੜਾ ਹਮਲਾ ਆ ਉਹ ਕਰ ਦਿੱਤਾ। ਬਾਅਦ ਦੇ ਵਿੱਚ ਹਮਲਾ ਕਰਕੇ ਉੱਥੋਂ ਭੱਜ ਗਿਆ। ਪੁਲਿਸ ਹੈਲੀਕਾਪਟਰ ਦੀ ਮਦਦ ਦੇ ਨਾਲ ਬਾਅਦ ਦੇ ਵਿੱਚ ਇਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਵਾਲਿਆਂ ਨੇ ਉਸ ਨੂੰ ਕਈ ਵਾਰ ਬਾਰ-ਬਾਰ ਆਪਣੇ ਵੈਪਨ ਡ੍ਰੌਪ ਕਰਨ ਨੂੰ ਆਖਿਆ, ਜਿਸ ਦੇ ਲਈ ਉਹ ਕੰਪਲਾਈ ਨਹੀਂ ਕੀਤਾ। ਪੁਲਿਸ ਨੇ ਕਹਿੰਦੇ ਵੀ ਟੈਕਟੀਕਲ ਰਿਟਰੀਟ ਵੀ ਕੀਤਾ, ਪਰ ਉਹ ਲਾਗੇ ਜਿਹੜਾ ਆ ਉਹਨਾਂ ਦੇ ਆਉਂਦਾ ਗਿਆ, ਜਿਸ ਕਰਕੇ ਪੁਲਿਸ ਨੂੰ ਕਹਿੰਦੇ ਵੀ ਇਵੈਂਚੁਅਲੀ ਫਿਰ ਗੋਲੀਆਂ ਜਿਹੜੀਆਂ ਆ ਉੱਥੇ ਚਲਾਉਣੀਆਂ ਪਈਆਂ। ਸਸਪੈਕਟ ਕਹਿੰਦੇ ਵੀ ਉਹਨੇ ਪੈਪਰ ਸਪਰੇ ਵੀ ਜਿਹੜੀ ਪੁਲਿਸ ਵਾਲਿਆਂ ਦੇ ਉੱਤੇ ਕਰਨ ਦੀ ਕੋਸ਼ਿਸ਼ ਕੀਤੀ, ਜਦ ਉਹਦੇ ਹੱਥ ਦੇ ਵਿੱਚ ਚਾਕੂ ਵੀ ਸੀਗਾ। ਸਸਪੈਕਟ ਦੇ ਜਿਹੜਾ ਇੰਜਰਡ ਕਲਰਕ ਆ ਉਸ ਨੂੰ ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ ਦੇ ਵਿੱਚ ਲੈ ਕੇ ਗਿਆ ਹੈਗਾ ਆ। ਤੇ ਹੁਣ ਇਸ ਹੋਮਲੈਸ ਬੰਦੇ ਦੇ ਉੱਤੇ ਅਟੈਂਪਟਡ ਮਰਡਰ ਦੇ ਅਸਾਲਟ ਵਿਦ ਡੈਡਲੀ ਵੈਪਨ ਦੇ ਜਿਹੜੇ ਹੋਏ ਆ, ਇਹ ਦੂਸਰੀ ਇਨਸੀਡੈਂਟ ਆ ਹਰਜੋਤ ਸਿੰਘ ਜੀ, ਰੀਸੈਂਟਲੀ ਜਦੋਂ ਹੋਮਲੈਸ ਬੰਦਿਆਂ ਨੇ ਵਾਇਲੈਂਟਲੀ ਕਿਸੇ ਸਟੋਰ ਦੇ ਵਿੱਚ ਜਾ ਕੇ ਇਦਾਂ ਹਮਲਾ ਜਿਹੜਾ ਉਹ ਕੀਤਾ ਆ। ਹੁਣ ਜਿਹੜੇ 553 ਵਾਲੇ ਉਹ ਜਿਹੜਾ ਜ਼ਰੂਰ ਦੱਸਣ ਵੀ ਵਰਕ ਪਲੇਸ ਵਾਇਲੈਂਸ ਉਹ ਪਾਸ ਹੋਣ ਦੇ ਨਾਲ ਕਿੱਦਾਂ ਜਿਹੜੀ ਆ ਉਹ ਘਟੂਗੀ। ਉਹ ਜ਼ਰੂਰ ਜਿਹੜਾ ਉਹ ਦੱਸਣ ਵੀ ਇਹਨਾਂ ਕਲਰਕਾਂ ਦੇ ਲਈ ਹੁਣ ਕੀ ਹੋਊਗਾ ਜਦੋਂ ਕੋਈ ਆ ਕੇ ਤੁਹਾਡੇ ਜਿਹੜਾ ਉਹ ਹਮਲੇ ਕਰ ਰਿਹਾ ਹੋਵੇ। ਕਿੱਥੇ ਆ ਪੁਲਿਸ, ਕਿੱਥੇ ਆ ਲਾ ਐਨਫੋਰਸਮੈਂਟ, ਕਿੱਥੇ ਆ DA ਵਾਲੇ, ਕਿੱਥੇ ਨੇ ਲਾ ਮੇਕਰਸ, ਜਿੱਥੇ ਆਮ ਜਿਹੜੇ ਆ ਕਲਰਕਸ ਨੂੰ ਸਟੋਰ ਦੇ ਉੱਤੇ ਕੰਮ ਕਰਨ ਵਾਲਿਆਂ ਨੂੰ ਇਹ ਮੁਸ਼ਕਲਾਂ ਦਾ ਹੁਣ ਸਾਹਮਣਾ ਕਰਨਾ ਪੈ ਰਿਹਾ ਹੈ। ਹੀਟ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਬੇਰੀਆ ਤੇ ਸੈਂਟਰਲ ਕੋਸਟ ਦੇ ਵਿੱਚ, ਅੱਜ ਤੋਂ ਹੀ ਸ਼ੁਰੂ ਹੋਈ ਆ। ਕਈ ਏਰੀਏ ਦੇ ਵਿੱਚ ਕੱਲ ਨੂੰ ਸ਼ੁੱਕਰਵਾਰ ਨੂੰ ਜਾਣੀ ਕਿ 100 ਡਿਗਰੀ ਤੱਕ ਟੈਂਪਰੇਚਰ ਪਹੁੰਚਣ ਦੀ ਆਸ ਆ। 90 ਤੋਂ 95 ਡਿਗਰੀ ਬਹੁਤ ਸਾਰਾ ਬੇਰੀਏ ਦਾ ਜੋ ਏਰੀਆ ਹੈਗਾ ਆ ਉੱਥੇ ਇਹ ਹੀਟ ਇੰਨੀ ਜ਼ਿਆਦਾ ਹੋਊਗੀ। ਸੋ ਹੀਟ ਐਡਵਾਈਜ਼ਰੀ ਸ਼ੁੱਕਰਵਾਰ ਨੂੰ ਰਾਤ ਦੇ 11 ਵਜੇ ਤੱਕ ਜਾਰੀ ਰਹੂਗੀ। ਲੋਕਾਂ ਨੂੰ ਇਹ ਕਿਹਾ ਗਿਆ ਵੀ ਆਊਟਡੋਰ ਐਕਟੀਵਿਟੀ ਜੋ ਆ ਉਸ ਨੂੰ ਲਿਮਿਟ ਕੀਤਾ ਜਾਵੇ ਤੇ ਜੋ ਬੱਚੇ ਆ ਜਾਂ ਤੁਹਾਡੇ ਜਾਨਵਰ ਆ ਉਹਨਾਂ ਨੂੰ ਕਾਰਾਂ ਦੇ ਵਿੱਚ ਨਾ ਰੱਖਿਆ ਜਾਵੇ ਤੇ ਸਟੇ ਹਾਈਡਰੇਟਡ, ਵੱਧ ਤੋਂ ਵੱਧ ਜਿਹੜਾ ਪਾਣੀ ਆ ਉਹ ਪੀਣਾ ਚਾਹੀਦਾ ਆ। ਹਜੇ ਪਿਛਲੇ ਹਫ਼ਤੇ ਇੰਨੀ ਜ਼ਿਆਦਾ ਠੰਡ ਸੀ ਤੇ ਇਸ ਵੀਕ ਜਿਹੜਾ ਟੈਂਪਰੇਚਰ ਆ 100 ਡਿਗਰੀ ਤੱਕ ਫੇਰ ਮੁੜ ਕੇ ਪਹੁੰਚਣ ਜਾ ਰਿਹਾ ਹੈ। ਨੈਸ਼ਨਲ ਵੈਦਰ ਸਰਵਿਸ ਨੇ ਹੀਟ ਐਡਵਾਈਜ਼ਰੀ ਜਾਰੀ ਕੀਤੀ ਹੈਗੀ ਹੈ। ਦੇਖੋ, ਮੁਲਕ ਦੇ ਕਈ ਸੂਬਿਆਂ ਦੇ ਵਿੱਚ ਹਰਜੋਤ ਸਿੰਘ ਜੀ ਪਹਿਲੀ ਫਰੋਸਟ ਵੀ ਆ ਰਹੀ ਆ, ਕੋਰਾ ਵੀ ਜਿਹੜਾ ਉਹ ਪੈਣ ਜਾ ਰਿਹਾ ਤੇ ਇੱਧਰ ਕੈਲੀਫੋਰਨੀਆ 'ਚ ਆਪਾਂ ਦੇਖ ਰਹੇ ਆ ਵੀ ਟੈਂਪਰੇਚਰ ਜਿਹੜੀ ਉਹ ਇਸ ਵਾਰੀ ਵੱਧ ਰਹੇ ਆ। ਵੀਕਐਂਡ ਤੱਕ ਆ, ਸੰਡੇ ਤੱਕ ਆ, ਫਿਰ ਉਸ ਤੋਂ ਬਾਅਦ ਦੇ ਵਿੱਚ ਠੰਡ ਵਾਲਾ ਜਿਹੜਾ ਦੌਰ ਆ ਫੇਰ ਆਊਗਾ। ਤੇ ਅਲ ਨੀਨੀਓ ਦੇ ਬਾਰੇ ਬਾਰ-ਬਾਰ ਦੱਸਿਆ ਜਾ ਰਿਹਾ, ਜਿਸ ਦਾ ਮਤਲਬ ਆ ਵੀ ਵੈਟਰ ਵਿੰਟਰ, ਯਾਨੀ ਕਿ ਜ਼ਿਆਦਾ ਮੀਂਹ ਵਾਲੀ ਵਿੰਟਰ ਜਿਹੜੀ ਆ ਉਹ ਇਸ ਵਾਰ ਫੇਰ ਹੋ ਸਕਦੀ ਆ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ, ਪੈਂਟਾਗਨ ਨੇ ਜਿਹੜਾ ਉਹ ਦੱਸਿਆ ਵੀ US ਮਿਲਟਰੀ ਦੇ ਦੁਆਰਾ 2 ਟਰਕੀ ਦੇ ਜਿਹੜੇ ਡਰੋਨਸ ਆ, ਆਰਮਡ ਡਰੋਨਸ ਆ, ਉਹਨਾਂ ਨੂੰ ਸ਼ਾਟ ਡਾਊਨ ਕੀਤਾ ਗਿਆ ਆ। ਉਹ ਕਹਿੰਦੇ ਵੀ ਇਹ ਇਸ ਲਈ ਸਾਨੂੰ ਕਰਨਾ ਪਿਆ ਕਿਉਂਕਿ ਸੀਰੀਆ ਦੇ ਵਿੱਚ ਜਿਹੜੀਆਂ ਅਮਰੀਕਨ ਟਰੂਪਸ ਆ ਉਹਨਾਂ ਦੇ ਇਹ ਮਹਿਜ 500 ਮੀਟਰ ਦੀ ਜਿਹੜੀ ਆ ਉਸ ਦੇ ਨਜ਼ਦੀਕ ਆ ਗਏ ਸੀਗੇ। ਇਹ ਬਹੁਤ ਘੱਟ ਦੇਖਿਆ ਗਿਆ ਆ। ਨਾਟੋ ਦੇ ਹੀ ਮੈਂਬਰ ਨੇ, ਇੱਕ ਨਾਟੋ ਦੇ ਮੈਂਬਰ ਦੇ ਉੱਤੇ ਬਾਏ ਫੋਰਸ ਜਿਹੜੀ ਆ
ਯੂਜ਼ ਜਿਹੜੀ ਉਹ ਕੀਤੀ ਹੋਵੇ, ਕਿਉਂਕਿ ਟਰਕੀ ਵੀ ਨਾਟੋ ਦਾ ਹੀ ਮੈਂਬਰ ਆ। 에ਅਰ ਫੋਰਸ ਦੇ ਬ੍ਰਿਗੇਡੀਅਰ ਜਨਰਲ ਪੈਟਰਿਕ ਰਾਈਡਰ, ਪੈਂਟਾਗਨ ਦੇ ਜਿਹੜੇ ਪ੍ਰੈਸ ਸਕੱਤਰ ਉਹਨਾਂ ਨੇ ਕਿਹਾ ਵੀ ਇਹ ਰਿਗਰੈਟੇਬਲ ਇਨਸੀਡੈਂਟ ਜਿਹੜਾ ਉਹ ਵਾਪਰਿਆ ਆ, ਜਿਸ ਕਰਕੇ ਯੂਐਸ ਟਰੂਪਸ ਨੂੰ ਇਵੈਂਚੁਅਲੀ ਬੰਕਰਸ ਦੇ ਵਿੱਚ ਆਪਣੀ ਸੇਫਟੀ ਦੇ ਲਈ ਜਾਣਾ ਪਿਆ ਸੀਗਾ, ਜਿੱਦਾਂ ਹੀ ਟਰਕੀ ਦੇ ਜਿਹੜੇ ਬੰਬ ਟਾਰਗੇਟਸ ਆ ਉਹ ਨੀਅਰ ਬਾਏ ਸੀਗੇ। ਸੋ ਡਿਫੈਂਸ ਸਕੱਤਰ ਲਾਇਡ ਆਸਟਿਨ ਤੇ ਨਿਊ ਜੁਆਇੰਟ ਚੀਫ ਚੇਅਰਮੈਨ ਜਨਰਲ CQ ਬਰਾਊਨ, ਉਹਨਾਂ ਨੇ ਕਹਿੰਦੇ ਵੀ ਗੱਲਬਾਤ ਆਪਣੇ ਟਰਕੀ ਦੇ ਕਾਊਂਟਰ ਪਾਰਟਸ ਦੇ ਨਾਲ ਉਸ ਤੋਂ ਬਾਅਦ ਤੁਰੰਤ ਜਿਹੜੀ ਉਹ ਕੀਤੀ। ਇਨਸੀਡੈਂਟ ਤੋਂ ਬਾਅਦ 'ਚ ਇਹ ਦੱਸਣ ਦੇ ਲਈ ਵੀ ਸਾਡੇ ਤੇ ਤੁਹਾਡੇ ਜਿਹੜੇ ਰਿਸ਼ਤੇ ਆ, ਰਿਲੇਸ਼ਨਸ਼ਿਪ ਆ, ਉਹ ਹਮੇਸ਼ਾ ਹੀ ਉੱਚੇ ਆ ਤੇ ਆਪਾਂ ਉਹਨਾਂ ਨੂੰ ਕੋਈ ਵੀ ਜਿਹੜਾ ਆ ਉਹ ਖਟਾਸ ਜਿਹੜੀ ਉਸ ਦੇ ਵਿੱਚ ਨਹੀਂ ਦੇਖਣਾ ਜਿਹੜਾ ਉਹ ਚਾਹੁੰਦੇ। ਸੋ ਕਹਿੰਦੇ ਵੀ ਇਹ ਡਿਊ ਡਿਲੀਜੈਂਸ ਤੋਂ ਬਾਅਦ ਦੇ ਵਿੱਚ ਹੀ ਸੈਲਫ ਡਿਫੈਂਸ ਨੂੰ ਮੱਦੇਨਜ਼ਰ ਰੱਖਦੇ ਹੋਏ ਯੂਐਸ ਫੋਰਸਿਸ ਨੂੰ ਪ੍ਰੋਟੈਕਟ ਕਰਨ ਦੇ ਲਈ ਹੀ ਟਰਕੀ ਦੇ ਡਰੋਨਸ ਨੂੰ ਜਿਹੜਾ ਆ ਉਹ ਸੁੱਟਿਆ ਗਿਆ। ਦਰਜਨ ਦੇ ਕਰੀਬ ਅਨਡਾਕੂਮੈਂਟਡ ਇਮੀਗ੍ਰੈਂਟਸ ਸੈਨੋਜ਼ੇ ਕੱਲ ਰਾਤੀ ਪਹੁੰਚੇ ਆ ਟੈਕਸਸ ਤੋਂ। ਟੈਕਸਸ ਨੇ ਐਲ ਪਾਸੋ ਤੋਂ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਵੱਲੋਂ ਤੇ ਫਲੋਰੀਡਾ ਦੇ ਗਵਰਨਰ ਡੌਨ ਰੀਸੈਂਟਿਸ ਵੱਲੋਂ ਰੌਨ ਡੀਸੈਂਟਿਸ ਜੋ ਲਗਾਤਾਰ ਵੱਖ-ਵੱਖ ਏਰੀਏ ਨੂੰ ਬੱਸਾਂ ਭਰ ਕੇ ਭੇਜ ਰਹੇ ਆ ਤੇ ਕੱਲ ਸੈਨੋਜ਼ੇ ਨੂੰ ਇਹ ਬੱਸ ਭੇਜੀ ਗਈ ਸੀ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੰਟਾ ਹੁਣੀ ਇਹ ਸਾਰੀ ਇਨਸੀਡੈਂਟ ਦੀ ਇਨਵੈਸਟੀਗੇਸ਼ਨ ਕਰ ਰਹੇ ਆ, ਪਰ ਜੋ ਬੱਸ ਲੋਡ ਭਰ ਕੇ ਆਈ ਆ ਇਮੀਗ੍ਰੈਂਟਸ ਦੀ, ਉਹਦੇ ਵਿੱਚ ਬੱਚੇ ਵੀ ਆ, ਲੇਡੀਜ਼ ਵੀ ਆ ਤੇ ਬੰਦੇ ਵੀ ਹੈਗੇ ਆ। ਉਹਨਾਂ ਨੂੰ ਕਈ ਜੋ ਸੈਨੋਜ਼ੇ ਦੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਆ ਉਹਨਾਂ ਨੇ ਸਾਂਭ ਲਿਆ ਹੈਗਾ। ਵੈਲਕਮਿੰਗ ਮਾਈਗ੍ਰੈਂਟਸ ਪਲਾਨ ਦੇ ਅੰਡਰ ਦੋ ਆਰਗੇਨਾਈਜੇਸ਼ਨਸ, ਇੱਕ ਅਮੀਗੋ ਦੇ ਗਵਾਡਾਲੂਪੇ ਸੈਂਟਰ ਤੇ ਅਜ਼ਡਾਨੋ ਲਟੀਨੋ ਏ ਸੋਨਾਰ ਕਰਕੇ ਇਹ ਜਿਹੜੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਆ ਉਹਨਾਂ ਨੇ ਕਿਹਾ ਵੀ ਅਸੀਂ ਉਹਨਾਂ ਦੇ ਰਹਿਣ ਲਈ, ਖਾਣ ਪੀਣ ਦੇ ਲਈ ਸਾਰਾ ਪ੍ਰਬੰਧ ਕੀਤਾ ਹੈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਦੇ ਕੈਂਪਸ ਦਾ ਸਾਬਕਾ ਗਾਇਨੋਕੋਲੋਜਿਸਟ ਡਾਕਟਰ ਜਾਰਜ ਟੈਂਡੋ, ਜਿਸ ਦੇ ਉੱਤੇ ਸੈਕਸ਼ੂਅਲ ਅਸੌਲਟ ਦੇ ਚਾਰਜਿਸ ਸੀਗੇ ਉਹਦੇ ਸਟੂਡੈਂਟਸ ਦੇ ਨਾਲ ਹੀ, ਟਰਾਇਲ ਤੇ ਜਾਣ ਤੋਂ ਪਹਿਲਾਂ ਕਹਿੰਦੇ ਵੀ ਉਸ ਦੀ ਮੌਤ ਹੋ ਗਈ ਆ। 76 ਸਾਲਾ ਜਾਰਜ ਟੈਂਡਲ, ਇਸ ਦੇ ਉੱਤੇ 2 ਦਰਜਨ ਤੋਂ ਵੱਧ ਕ੍ਰਿਮੀਨਲ ਕਾਊਂਟ ਆਫ ਸੈਕਸ਼ੂਅਲ ਮਿਸਕੰਡਕਟ ਦੇ ਲੱਗੇ ਆ। 2009 ਤੋਂ 2016 ਦੇ ਦਰਮਿਆਨ ਯੂਨੀਵਰਸਿਟੀ ਦੀ ਹੀ ਸਟੂਡੈਂਟ ਹੈਲਥ ਸੈਂਟਰ ਦੇ ਵਿੱਚ ਇਸ ਨੇ ਇਹ ਪੁੱਠੀਆਂ ਹਰਕਤਾਂ ਕੀਤੀਆਂ ਸੀਗੀਆਂ। ਇਸ ਨੇ ਨਾਟ ਗਿਲਟੀ ਪਲੀ ਕੀਤਾ ਸੀਗਾ 2019 ਦੇ ਉੱਤੇ। ਬਾਅਦ ਦੇ ਵਿੱਚ ਬੌਂਡ ਦੇ ਉੱਤੇ ਇਹ ਫ੍ਰੀ ਸੀਗਾ। ਟਰਾਇਲ ਦੀ ਇਹ ਵੇਟ ਕਰ ਰਿਹਾ ਸੀ, ਜਿਹੜਾ ਸਕੈਜੂਅਲ ਅਜੇ ਹੋਣਾ ਸੀ। ਉਸ ਦੇ ਲਾਇਰ ਲੈਨਰਡ ਲਵੀਨ ਨੇ ਕਿਹਾ ਆ ਵੀ ਅੱਜ ਪਤਾ ਨਹੀਂ ਮੌਤ ਕਿੱਦਣ ਹੋਈ, ਪਰ ਅੱਜ ਉਸਨੇ ਜਿਹੜਾ ਕਨਫਰਮ ਕਰ ਦਿੱਤਾ ਗਿਆ ਆ। ਉਹਦਾ ਜਿਹੜਾ ਕਹਿੰਦੇ ਨਜ਼ਦੀਕੀ ਮਿੱਤਰ ਟੈਂਡਲ ਦਾ, ਉਸਨੇ ਇਹ ਕਿਹਾ ਆ ਵੀ LA ਦੇ ਵਿੱਚ ਉਹ ਘਰ ਦੇ ਵਿੱਚ ਸੀਗਾ, ਜਿੱਥੇ ਉਹ ਫੋਨ ਨਹੀਂ ਸੀ ਚੱਕ ਰਿਹਾ। ਜਦ ਦੇਖਿਆ ਗਿਆ ਤਾਂ ਉਹ ਉੱਥੇ ਮ੍ਰਿਤ ਸੀਗਾ। ਲਵੀਨ ਨੇ ਕਹਿੰਦੇ ਵੀ ਕੋਈ ਹਾਲ ਦੀ ਘੜੀ ਕੋਈ ਫਾਊਲ ਪਲੇ ਜਾਂ ਸੁਸਾਈਡ ਇਸ ਦੇ ਵਿੱਚ ਨਜ਼ਰ ਨਹੀਂ ਆਉਂਦਾ। ਇਸ ਡਾਕਟਰ ਦੇ ਕਰਕੇ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਨੂੰ $1 ਬਿਲੀਅਨ ਦੀਆਂ ਵੱਖ-ਵੱਖ ਸੈਟਲਮੈਂਟਸ ਜਿਹੜੀਆਂ ਉਹ ਕਰਨੀਆਂ ਪਈਆਂ ਸੀ। ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਨੀ ਆ। ਅੱਜ ਫਾਈਨੈਂਸ਼ੀਅਲ ਟਾਈਮਸ ਦੇ ਵਿੱਚ ਇੱਕ ਆਰਟੀਕਲ ਆਇਆ ਕਿ USA ਮੇ ਨੋ ਲੋਂਗਰ ਅਵਾਇਡ ਏ ਰਿਸੈਸ਼ਨ। ਕਹਿੰਦੇ ਵੀ USA ਦੇ ਵਿੱਚ ਰਿਸੈਸ਼ਨ ਆਊਗਾ ਹੀ ਆਊਗਾ। ਇਸ ਨੂੰ ਲਿਖਣ ਵਾਲੇ ਜੋ ਆ ਕੁਈਨਸ ਕਾਲਜ ਕੈਂਬਰਿਜ ਦੇ ਜੋ ਪ੍ਰੈਜ਼ੀਡੈਂਟ ਹੈਗੇ ਆ ਤੇ ਐਡਵਾਈਜ਼ਰ ਹੈਗੇ ਅਲਾਇੰਸ ਦੇ ਕ੍ਰੈਮਸਰੀ ਦੇ, ਤੇ ਉਹਨਾਂ ਨੇ ਕਿਹਾ ਵੀ ਕਾਰਨ ਇਹਦਾ ਇਹ ਆ ਵੀ ਇੰਟਰਸਟ ਰੇਟ ਬਹੁਤ ਜ਼ਿਆਦਾ ਵੱਧ ਗਏ ਆ, ਹਾਈ ਆਇਲ ਪ੍ਰਾਈਸਿਸ ਆ ਤੇ ਡਾਲਰ ਬਹੁਤ ਸਟਰੋਂਗ ਹੈਗਾ ਆ, ਜਿਹਦੇ ਕਰਕੇ ਜਿਹੜੀਆਂ ਫਾਈਨੈਂਸ਼ੀਅਲ ਮਾਰਕੀਟਸ ਆ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈਗਾ ਆ। ਸੋ ਕਹਿੰਦੇ ਵੀ ਪਿਛਲੇ 15 ਮਹੀਨਿਆਂ ਦੇ ਵਿੱਚ 6 ਵਾਰੀ ਜਿਹੜੀ ਆ ਇਦਾਂ ਦੀ ਇਨਸੀਡੈਂਟ ਆਈ ਆ, ਪਰ ਇਸ ਟਾਈਮ ਜਿਹੜਾ ਰਿਸੈਸ਼ਨ ਆਊਗਾ ਕਾਫੀ ਲੰਮਾ ਹੋਊਗਾ। US ਇਕਨੋਮੀ ਦੇ ਉੱਤੇ ਜਿਹੜਾ ਅਸਰ ਇਹਦਾ ਕਾਫੀ ਕਰੂਗਾ। ਜੀ ਜੀ। ਤੇ ਸਟਾਕਸ ਦੀ ਜੇ ਗੱਲ ਕਰਦੇ ਜਾਈਏ, ਡਾਓ ਜੋਨਸ ਤਕਰੀਬਨ ਕੱਲ ਦੇ ਬਰਾਬਰ ਹੀ ਰਿਹਾ, 10 ਪੁਆਇੰਟ ਘਟ ਕੇ 33,100 ਤੇ 20 ਤੇ ਬੰਦ ਹੋਇਆ। S&P 6 ਪੁਆਇੰਟ ਘਟ ਕੇ 4258, ਨੈਸਡੈਕ 16 ਪੁਆਇੰਟ ਘਟ ਕੇ 13,220 ਦੇ ਉੱਤੇ। ਸੋਨੇ ਦਾ ਭਾਅ $1,835 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $82 ਪ੍ਰਤੀ ਬੈਰਲ ਰਹੀ ਆ। ਥੋੜੇ ਦਿਨ ਪਹਿਲਾਂ 91-92 ਦੇ ਉੱਤੇ ਇਹ ਚੱਲ ਰਿਹਾ ਸੀ। ਸੋ ਇਹਦੇ ਘਟਣ ਦੇ ਨਾਲ ਲੋਕ ਉਮੀਦ ਇਹ ਕਰ ਰਹੇ ਆ ਵੀ ਭਾਈ ਤੇਲ ਦੀਆਂ ਕੀਮਤਾਂ ਘਟਣ, ਕਿਉਂਕਿ
એનર્ਜੀ ਦੇ ਡਿਪਾਰਟਮੈਂਟ ਨੇ ਹਰਜੋਤ ਸਿੰਘ ਜੀ ਇਹ ਰਿਪੋਰਟ ਦਿੱਤੀ ਸੀ ਵੀ ਯੂਐਸ ਦੇ ਜਿਹੜੇ ਰਿਜ਼ਰਵ ਸਟਾਕ ਪਾਈਲਸ ਆ ਉਹ ਮੁੜ ਜਿਹੜੇ ਆ ਉਹ ਭਰਨੇ ਸ਼ੁਰੂ ਹੋ ਚੁੱਕੇ ਆ ਤੇ ਯੂਐਸ ਦਾ ਜਿਹੜਾ 10 ਈਅਰ ਯੀਲਡ ਆ 4.73% ਦੇ ਉੱਤੇ ਚੱਲ ਰਿਹਾ ਆ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 27455 ਤੇ ਇਥੀਰੀਅਮ 1617 ਯੂਐਸ ਡਾਲਰ ਦੇ ਬਰਾਬਰ ਚੱਲ ਰਿਹਾ ਹੈ। ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 83 ਰੁਪਏ 34 ਪੈਸੇ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 7 ਪੈਸੇ ਤੇ ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ 1 ਡਾਲਰ ਤੇ 37 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।